ਮੱਖਣ ਜੜ ਪੰਜਾਬੀ ਚੈਨਲ ਵੱਲੋਂ ਮੱਖਣ ਜੜ ਤੁਹਾਡੀ ਖਿਦਮਤ 'ਚ ਹਾਜ਼ਰ ਆ। ਸਾਡੇ ਮਹਿਮਾਨ ਆਏ ਯੰਗ ਸੰਧੂ ਸਾਹਿਬ, ਉਹਨਾਂ ਨੂੰ ਮੁਬਾਰਕਬਾਦ ਪੇਸ਼ ਕਰਦੇ ਆ, ਵੈਲਕਮ ਕਹਿੰਦੇ ਆ। ਧੰਨਵਾਦ ਜੀ। ਔਰ ਉਹਨਾਂ ਕੋਲੋਂ ਕੋਈ ਦੋ ਅੱਖਰ ਦੋ ਲਫ਼ਜ਼ ਇਹ ਸਾਡੇ, ਕਿਉਂਕਿ ਇਹ ਵੀ ਪੰਜਾਬ ਦੇ ਰਹਿਣ ਵਾਲੇ ਆ, ਕੈਨੇਡਾ 'ਚ ਤਸ਼ਰੀਫ ਲਿਆਏ ਆ, ਇਹਨਾਂ ਨੂੰ ਸਿਰਫ ਇੰਨੀ ਗੱਲ ਪੁੱਛਣੀ ਚਾਹੁੰਦੇ ਆ ਵੀ ਇਹ ਪੰਜਾਬ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ, ਕਿਵੇਂ ਦਾ ਲੱਗਾ? ਇੱਕੋ ਜਿਹਾ ਹੀ ਹੈ ਜੀ, ਇੱਕੋ ਜਿਹੇ ਲੋਕ ਹੈ। ਤੁਹਾਨੂੰ ਅਸੀਂ ਵੱਖਰੇ ਲੱਗੇ? ਨਹੀਂ, ਸਾਨੂੰ ਤਾਂ ਆਪਣੀਅਤ ਹੀ ਲੱਗੀ ਹੈ ਜੀ। ਬਿਲਕੁਲ। ਆ ਲਾਗੇ ਸਰਤਾਰ ਹੀ ਆ, ਪਰ ਸਾਡਾ ਪਿੰਡ ਆ, ਇੱਧਰ ਅਸੀਂ ਇੱਥੇ ਬੈਠੇ ਆ। ਇੱਕੋ ਹੀ ਧਰਤੀ ਆ, ਇੱਕੋ ਹੀ ਫਸਲਾਂ ਤੇ ਇੱਕੋ ਹੀ ਬਾਗ, ਉਹੀ ਪਾਣੀ ਆ। ਤੇ ਜੇ ਅਵਾਰਡ ਵੀ ਖਤਮ ਹੋ ਜਾਵੇ ਜੀ ਤੇ ਉਹ ਤਾਂ ਫਿਰ ਅੱਲਾ ਇੰਨੀ ਰਹਿਮ ਕਰੇ, ਇੰਨਾ ਵਾਹਿਗੁਰੂ ਸ਼ੁਕਰ ਕਰੇ, ਤਾਂ ਫਿਰ ਤਾਂ ਬਾਹਲਾ ਹੀ ਵਧੀਆ ਹੈ। ਅੱਛਾ, ਕਿਸੇ ਨਾ ਕਿਸੇ ਦਿਨ ਹੋਊ, ਕਿਸੇ ਨਾ ਕਿਸੇ ਦਿਨ ਹੋ ਜਾਏਗੀ। ਅੱਛਾ, ਜਿਹੜੀ ਨਵੀਂ ਜਨਰੇਸ਼ਨ ਹੈ ਜੀ, ਉਹਨਾਂ ਦੇ ਬਾਰੇ ਤੁਹਾਡੇ ਨਾਲ ਗੁਫ਼ਤਗੂ ਹੋਈ ਸੀ। ਤੁਹਾਡੇ ਅੰਦਰ ਦਰਦ ਆ ਨਵੀਂ ਜਨਰੇਸ਼ਨ, ਪੰਜਾਬ ਦੀ ਨਵੀਂ, ਖਾਸ ਤੌਰ ਤੇ ਪੰਜਾਬ ਦੀ ਨਵੀਂ ਜਿਹੜੀ ਜਨਰੇਸ਼ਨ ਆ ਰਹੀ ਹੈ, ਉਹਨਾਂ ਨੂੰ ਪੈਗਾਮ ਕੀ ਦੇਣਾ ਚਾਹੁੰਦੇ ਆ? ਜਿਹੜੀ ਨਵੀਂ ਪਬਲਿਕ ਸਾਡੀ ਆ ਰਹੀ, ਜਵਾਨ ਹੋ ਰਿਹਾ ਮੁੰਡੇ, ਜਿਹੜੇ ਨੌਜਵਾਨੀ ਦੀ ਸੀढ़ी ਤੇ ਕਦਮ ਰੱਖ ਰਹੇ ਆ। ਇਹੀ ਆ ਜੀ, ਆਪਣਾ ਪੜ੍ਹਾਈ ਦੇ ਨਾਲ ਨਾਲ ਕੋਈ ਕਿੱਤਾ ਵੀ ਸਿੱਖਿਆ ਜਾਵੇ ਤਾਂ ਜ਼ਿਆਦਾ ਵਧੀਆ ਆ। ਬਾਕੀ ਆਪਾਂ ਇੰਨੇ ਸਿਆਣੇ ਤਾਂ ਅਜੇ ਹੈ ਨਹੀਂ ਕਿ ਲੋਕਾਂ ਨੂੰ ਦੱਸੀਏ ਹਨਾ ਵੀ ਕੀ ਕਰੋ। ਇਹੀ ਆ, ਨਹੀਂ ਅੰਦਰ ਤੁਹਾਡੇ ਦਰਦ ਮਹਿਸੂਸ ਹੋਇਆ? ਇਹ ਆ ਵੀ ਕੋਈ ਨਾ ਕੋਈ ਹੁਨਰ ਸਿੱਖਿਆ ਜਾਵੇ ਆਪਦਾ, ਚਾਹੇ ਖੇਤੀ ਦਾ, ਚਾਹੇ ਕੋਈ ਹੋਰ ਆ, ਚਾਹੇ ਕੋਈ ਕੰਸਟਰਕਸ਼ਨ ਦਾ, ਕੁਛ ਵੀ ਆ, ABCD ਕਿਸੇ ਵੀ ਫੀਲਡ ਵਿੱਚ ਆਪਦਾ ਇਹੋ ਜਿਹਾ ਸਿੱਖਿਆ ਜਾਵੇ ਕਿ ਜਿਹੜਾ ਤੁਸੀਂ ਕਿਤੇ ਵੀ ਹੋ ਆਪਣਾ ਘੱਟੋ ਘੱਟ ਉਹ ਕਰਕੇ ਰੋਟੀ ਖਾ ਸਕੋ। ਇਹ ਮੈਟਰ ਨਹੀਂ ਕਰਦਾ ਤੁਸੀਂ ਪੜ੍ਹੇ ਕਿੰਨੇ, ਇਹ ਮੈਟਰ ਕਰਦਾ ਤੁਹਾਨੂੰ ਆਉਂਦਾ ਕੀ ਆ। ਤੇ ਕਲਾ ਨੂੰ ਵੀ ਵਧੀਆ ਅੱਗੇ ਲਿਆਂਦਾ ਜਾ ਸਕਦਾ ਆ, ਜਿਹਦੇ 'ਚ ਕਲਾ ਆ। ਅੱਜ ਕੱਲ੍ਹ ਤਾਂ ਟਾਈਮ ਇੱਦਾਂ ਦਾ ਚੱਲ ਗਿਆ ਆ ਕਿ ਕੋਈ ਪੈਸਿਆਂ ਦੀ ਲੋੜ ਨਹੀਂ ਹੈਗੀ, ਜਿਹਦੇ 'ਚ ਦਾਵਾ ਉਹਨੇ ਉੱਦਾਂ ਵੀ YouTube ਤੇ ਵੀਡੀਓ ਪਾ ਕੇ ਅੱਗੇ ਆ ਜਾਣਾ ਆ। ਅੱਜ ਨਹੀਂ ਤੇ ਕੱਲ੍ਹ ਨਹੀਂ, ਬਾਕੀ ਜੋ ਰੱਬ ਨੂੰ ਮਨਜ਼ੂਰ ਆ ਹੋਣਾ ਤਾਂ ਉਹੀ ਹੈ। ਤੇ ਜਿਹੜੇ ਬਗੈਰ ਹੁਨਰ ਤੇ ਬਾਹਰ ਚਲੇ ਜਾਂਦੇ ਜੀ, ਉਹ ਔਖੇ ਆ, ਕਿਉਂਕਿ ਜੇ ਕੁਛ ਆਉਂਦਾ ਨਹੀਂ ਜਾਂ ਤਾਂ ਉੱਥੇ ਜਾ ਕੇ ਸਿੱਖ ਲੈਂਦੇ ਆ। ਜਿਹਨੇ ਇੱਥੇ ਵੀ ਕੁਛ ਨਹੀਂ ਕੀਤਾ ਉਹ ਬਾਹਰ ਵੀ ਔਖਾ ਹੀ ਆ। ਮੈਂ ਕਹਾਂ ਮੈਂ ਤਾਂ ਆਪ ਇੱਥੇ ਇੰਨਾ ਨਹੀਂ ਕੰਮ ਕਰ ਕੀਤਾ ਸੀ, ਬਾਹਰ ਜਾ ਕੇ ਥੋੜ੍ਹਾ ਜਿਹਾ ਔਖਾ ਰਿਹਾ ਆ। ਤੇ ਚਲੋ ਹੁਣ ਤਾਂ ਸਿੱਖਿਆ ਕੰਮ ਘਰ ਜਾਂਦਾ ਲਾਹੌਰ ਵੀ। ਹਲੋ, ਜਿਹੜੀ ਸਾਡੀ ਨਵੀਂ ਨਸ਼ਾ ਦਾ ਨਸਲ ਜਿਹੜੀ ਆ ਨਸ਼ਿਆਂ ਲਾਣ ਰਹੀ ਆ, ਹਾਂਜੀ, ਇਹ ਕੀ ਆ ਜੀ? ਇਹ ਬਿਮਾਰੀ ਕਿੱਥੋਂ ਆ ਗਈ? ਇਹ ਪਤਾ ਨਹੀਂ, ਤੁਹਾਡੇ ਵਾਲੇ ਕਹਿੰਦੇ ਆ ਗਾਉਂ ਅਫਗਾਨਿਸਤਾਨ ਤੋਂ ਆ ਗਈ, ਸਾਡੇ ਵਾਲੇ ਕਹਿੰਦੇ ਪਾਕਿਸਤਾਨ ਤੋਂ ਆ ਗਈ। ਨਸ਼ਾ ਆਉਂਦਾ ਕਿੱਥੋਂ ਇਹ ਪਤਾ ਨਹੀਂਗਾ। ਵੀ ਜ਼ਮੀਨ ਉੱਗਦੀ ਆ, ਸਮਾਨ ਸਿੱਟਦਾ ਵਾ, ਤੁਹਾਨੂੰ ਹੁਣੇ ਪੁੱਛਿਆ ਵੀ ਸਾਡੇ ਵਾਲੇ ਕਹਿੰਦੇ ਉਧਰੋਂ ਆਉਂਦਾ। ਹਾਂਜੀ, ਤੁਹਾਨੂੰ ਪੁੱਛਿਆ ਵੀ ਕਿੱਥੋਂ, ਤੁਸੀਂ ਕਹਿੰਦੇ ਸਾਡੇ ਵਾਲੇ ਕਹਿ ਦਿੰਦੇ ਗਾਉਂ ਆਉਂਦਾ। ਹੁਣ ਗਾਂ ਵਾਲੇ ਆਪਾਂ ਨੂੰ ਜਾਣਦੇ ਨਹੀਂ, ਉਹਨਾਂ ਨੂੰ ਪੁੱਛ ਲਈ ਭਾਈ ਕਿੱਥੋਂ ਆਉਂਦਾ ਆ। ਇਹ ਬੰਦ ਕਰੇ ਤਾਂ ਹਕੂਮਤ ਸਾਰਾ ਕੁਝ ਬੰਦ ਕਰ ਸਕਦੀ ਆ, ਜੋ ਨਹੀਂ ਕਰਨਾ ਚਾਹੁੰਦੀ ਹੋਊਗੀ ਤਾਂ ਉਹਨਾਂ ਦੀ। ਇਹ ਪੰਜਾਬ ਦੀ ਬਰਬਾਦੀ ਨਹੀਂ ਨਸ਼ਾ ਜੀ? ਇਹ ਬਿਲਕੁਲ ਹੈਗਾ, ਪੰਜਾਬ ਦੀ ਕੀ ਸਾਰੀ ਦੁਨੀਆ ਦੀ ਬਰਬਾਦੀ ਹੈ ਜੀ। ਨਹੀਂ, ਸਾਡੇ 'ਚ ਤਾਂ ਵੱਧ ਰਿਹਾ ਨਾ। ਸਾਡੇ 'ਚ ਵਧੀ ਜਾਂਦਾ ਦਿਨੋਂ ਦਿਨ, ਮਾੜੀ ਗੱਲ ਆ। ਨਸ਼ੇ ਪੱਤੇ ਤੋਂ ਜਿੰਨਾ ਹੋਵੇ ਪਰਹੇਜ਼ ਕਰੋ। ਚਲ ਠੀਕ ਹੈ, ਜਿੰਨਾ ਕਿ ਲੀਗਲ ਉਹਨਾਂ ਕੁ ਕਰੀ ਚੱਲੋ। ਨਹੀਂ, ਸੀਨ ਪੰਜਾਬ ਦਾ ਹੈ ਨਾ ਕਿ ਗੋਰੇ ਨੇ ਇਹ ਕੰਮ ਬਹੁਤਾ ਤੋੜਤਾ, ਕਿਉਂਕਿ ਪੰਜਾਬ ਜਿਹੜਾ ਉਹ ਸੋਨੇ ਦੀ ਚਿੜੀ ਆ। ਹਾਂਜੀ, ਇਹ ਗੋਰੇ ਨੂੰ ਸਨ ਕਹਿ ਲਓ ਕਿ 1857 ਹੀ ਪਤਾ ਲੱਗ ਗਿਆ ਸੀ ਜਦੋਂ ਉਹਨੇ ਇੱਥੇ ਪੈਰ ਰੱਖਿਆ ਸੀ। ਉਸ ਤੋਂ ਬਾਅਦ ਫਿਰ ਉਹਨੇ ਪਹਿਲੇ ਹੌਲੀ ਹੌਲੀ ਉਹਨੇ ਪੰਜਾਬ ਖੋਇਆ, ਫਿਰ ਪੰਜਾਬ ਦੀ ਰਹਿਤਲ ਖੋਈ, ਫਿਰ ਬੋਲੀ ਖੋਈ, ਠੀਕ ਆ, ਫਿਰ ਵੰਡ ਕਰਤੀ, ਫਿਰ ਵੰਡ ਕਰਕੇ ਸਾਨੂੰ ਲੜਾਤਾ, ਠੀਕ ਆ। ਫਿਰ ਦੋਵਾਂ ਪਾਸੇ ਉਹਨੇ ਨਸ਼ਾ ਸਿੱਟਤਾ ਵੀ ਠੀਕ ਆ, ਹੁਣ ਜਿਹੜੀ ਜਵਾਨੀ ਪਿੱਟਦੀ ਆ ਵੀ ਸਾਡਾ ਪੰਜਾਬ ਸਾਂਝਾ ਪੰਜਾਬ, ਵੀ ਪੰਜਾਬ ਦੀ ਸਾਂਝ ਦੀ ਗੱਲ ਹੋਈ, ਉਹਨੇ ਨਸ਼ਾ ਸਿੱਟਤਾ, ਠੀਕ ਆ। ਫਿਰ ਸਾਡੇ ਗੁਰਬਤ, ਸਾਡੀਆਂ ਉਹ ਚੀਜ਼ਾਂ ਵੱਧ ਗਈਆਂ, ਠੀਕ ਆ, ਸਾਡੀਆਂ ਪ੍ਰੋਬਲਮਸ ਵਧ ਗਈਆਂ, ਅਸੀਂ ਫਿਰ ਬਾਹਰ ਨੂੰ, ਠੀਕ ਹੈ। ਅਸੀਂ ਗੁਲਾਮੀ ਚੋਂ ਨਿਕਲੇ ਹੋਏ ਕਿ ਗੁਲਾਮੀ 'ਚ ਨਿਕਲ ਗਏ, ਉਹਨੇ ਫਿਰ ਉਹ ਚੀਜ਼ ਸਿੱਟੀ, ਅਸੀਂ ਗੁਲਾਮੀ ਵਾਲ ਫਿਰ ਹੋ ਗਏ, ਚਲੇ ਗਏ। ਯਾਨੀ ਕਿ ਪਹਿਲੇ ਅਸੀਂ ਲੜ ਕੇ ਉਹਨਾਂ ਕੋਲ ਗੁਲਾਮੀ ਲਈ, ਗੁਲਾਮੀ ਮਤਲਬ ਗੁਲਾਮੀ ਖੋਈ ਕਿ ਅਸੀਂ ਆਪਦਾ ਆਪ ਅਸੀਂ ਮਨਾਇਆ ਕਿ ਅਸੀਂ ਹੈਗੇ ਆ, ਆਜ਼ਾਦੀ ਲਈ ਉਹਨਾਂ ਕੋਲ ਲੜ ਕੇ, ਠੀਕ ਆ। ਉਸ ਤੋਂ ਬਾਅਦ ਉਹਨੇ ਫਿਰ ਕਿਹਾ ਨਹੀਂ, ਇਹ ਤੇ ਕੌਮ ਹੀ ਬੜੀ ਡਾਢੀ ਹੈ, ਇਹਨਾਂ ਕੁਝ ਹੋਰ ਇਹਨਾਂ ਹਰਦਾ ਵਰਤਣਾ ਪੈਣਾ। ਯਾਨੀ ਕਿ ਉਹਨਾਂ ਨੇ ਹਾਲਾਤ ਫਿਰ ਇੰਜ ਦੇ ਪੈਦਾ ਕਰਤੇ ਕਿ ਅਸੀਂ ਗੁਰਬਤ ਦੇ ਪਾਰੋਂ ਫਿਰ ਉਦੋਂ ਨੂੰ ਦੌੜ ਪਏ। ਸਰ ਹੁਣ ਹਾਲਾਤ ਇਹ ਆ ਮੁਲਕ ਦੇ, ਤੇ ਮਤਲਬ ਪੰਜਾਬਾਂ ਦੇ ਹਾਲਾਤ ਖਾਸ ਤੌਰ ਤੇ ਆ ਕਿ ਇੱਥੇ ਲੋਕੀ ਪੰਜਾਬੀ ਬੋਲਣ ਲੱਗੇ ਸੰਗਦੇ ਆ। ਬੋਲੀ ਦੀ ਜਿਹੜੀ ਨਾ ਅਸਾਸੇ ਕੰਤਰੀ ਦਾ ਸ਼ਿਕਾਰ ਹੋ ਗਿਆ ਲੋਕ, ਵੀ ਇਹ ਪੰਜਾਬੀ ਬੋਲਦਾ। ਹਾਂ, ਪੰਜਾਬੀ ਇਹੀ ਆ ਵੀ ਲੋਕ ਘਰਾਂ ਦੇ ਵਿੱਚ ਪੰਜਾਬੀ ਯੂਜ਼ ਨਹੀਂ ਕਰਦੇ ਜਵਾਕਾਂ ਨੂੰ, ਜਾਂ ਨਹੀਂ ਆਪਣਾ ਸਿਖਾਉਂਦੇਗੇ, ਜਾਂ ਇਹ ਆ ਵੀ ਸਕੂਲਾਂ ਦੇ ਵਿੱਚ ਫਾਈਨ ਲਾ ਦਿੱਤਾ ਜਾਂਦਾ ਆ ਵੀ ਪੰਜਾਬੀ ਬੋਲਣ ਤੇ। ਸਾਡੇ ਤੁਹਾਡੇ ਉਧਰ ਇਹ ਸ਼ਾਇਦ ਘੱਟ ਹੋਵੇ, ਹੈਗਾ ਸਾਡੇ ਵੀ, ਸਾਡੇ ਬਹੁਤ ਜ਼ਿਆਦਾ। ਨਹੀਂ, ਤੁਹਾਡੇ ਪੰਜਾਬ 'ਚ ਨਹੀਂ ਹੈਗਾ? ਪੰਜਾਬ 'ਚ ਹੈਗਾ ਸਾਡੇ। ਚਲੋ ਪੰਜਾਬ ਦੀ ਆਪਾਂ ਗੱਲ ਕਰ ਲੈ, ਅੱਜ ਇੱਥੇ ਅਸੀਂ ਇਸ ਟਾਈਮ ਖੜੇ ਨਾ, ਇਹਨੂੰ ਕਹਿ ਲਓ ਵੀ ਮਾਈਗ੍ਰੇਟਡ ਲੋਕ ਇੱਧਰ ਬਹੁਤੇ ਵਸੇ ਆ ਇਸ ਜਗ੍ਹਾ ਤੇ। ਮਿੰਟ ਗੁਮਰੀ ਕਾੜਾ ਇਹ ਇੱਥੇ ਬਹੁਤ ਜ਼ਿਆਦੇ ਆ, ਠੀਕ ਆ। ਹੁਣ ਇੱਥੋਂ ਦੀ ਇੱਕ ਸਾਡੇ ਪਿੰਡਾਂ ਥਾਵਾਂ ਦੀ ਕੁੜੀ
ਜਾਂ ਕੋਈ ਸਾਡੀ ਧੀ ਭੈਣ ਪੜਾਉਣ ਜਾਂਦੀ ਸ਼ਹਿਰ, ਸਾਡਾ ਸ਼ਹਿਰ ਚੀਚਾ ਨਹੀਂ ਬਹੁਤ ਛੋਟਾ ਗਿਆ, ਠੀਕ ਆ, ਉਹਨੂੰ ਇੱਕ ਵੱਡੇ ਸ਼ਹਿਰ ਵਾਲਾ ਪਿੰਡ ਹੀ ਮੰਨਦਾ, ਠੀਕ ਆ, ਉਹ ਇੱਥੋਂ ਜਾ ਕੇ ਉੱਥੇ ਜਾ ਕੇ ਕਹਿ ਦਿੰਦੀ ਆ ਉਰਦੂ ਨਹੀਂ ਬੋਲਣੀ, ਫਾਈਨ, ਉਰਦੂ ਕਿ ਪੰਜਾਬੀ? ਉਰਦੂ ਨਹੀਂ ਬੋਲਣੀ, ਮਤਲਬ ਉਰਦੂ ਬੋਲੋ, ਪੰਜਾਬੀ ਨਹੀਂ ਬੋਲਣੀ, ਫਾਈਨ। ਹਾਂ ਸਾਡੇ ਠੀਕ ਆ, ਬੰਦਾ ਪੁੱਛਣ ਵਾਲਾ ਬਣੇ ਵੀ ਤੁਸੀਂ ਤੁਹਾਡੀ ਕਿਹੜੀ ਜੰਪ ਵਾਲਾ ਇੰਗਲੈਂਡ ਦੀ ਆ, ਜਿਹੜਾ ਕੋਈ ਇੱਥੇ 44 45 ਪਿੰਡ ਪੈਂਦਾ ਇੰਗਲੈਂਡ, ਬਿਲਕੁਲ ਨਾ ਜੀ, ਦੱਸੋ ਨਾ ਜੀ, ਠੀਕ ਆ, ਵੀ ਉਹ ਕੀ ਤੁਰਕੀ ਨਾਲ ਬਾਰਡਰ ਲੱਗਦਾ ਜਾਂ ਤੁਹਾਡਾ? ਹਾਂਜੀ, ਇਹ ਵੀ ਜ਼ਿਹਨ ਤੇ ਕਿਉਂ ਆਇਆ ਨਾ, ਜਾਂ ਬਣਾਇਆ ਗਿਆ? ਇਹ ਚੀਜ਼ ਮੈਂ ਤੁਹਾਨੂੰ ਦੱਸਦਾ, ਮੈਂ ਇੱਥੋਂ, ਮੇਰੀ ਜੰਪ ਵਾਲੀ ਇੱਥੋਂ ਦੀ ਆ, ਠੀਕ ਆ, ਮੈਂ 10ਵੀਂ ਤੋਂ ਬਾਅਦ ਚਲੇ ਜਾਣਾ ਲਾਹੌਰ ਪੰਜਾਬ ਦਾ ਦਿਲ ਆ, ਪਰ ਉੱਥੇ ਪੰਜਾਬੀ ਨੂੰ ਮੰਨਿਆ ਨਹੀਂ ਜਾਂਦਾ, ਠੀਕ ਆ, ਉੱਥੇ ਮਜ਼ਦੂਰ ਤਬਕਾ, ਰਕਸ਼ੇ ਵਾਲਾ, ਰੇੜੀ ਵਾਲਾ, ਇਹ ਪੰਜਾਬੀ ਬੋਲਦੇ ਆ, ਠੀਕ ਆ, ਬਾਕੀ ਜਿਹੜੇ ਲੀਡ ਕਲਾਸ ਹੋਰ ਉਹਨਾਂ ਦਾ ਤਾਂ ਕੰਮ ਹੀ ਨਹੀਂ ਨਾ ਪੰਜਾਬੀ ਨਾਲ, ਉਹ ਤਾਂ ਕਹਿੰਦੇ ਲਾਹੌਰ ਪੰਜਾਬ 'ਚ ਹੈ ਹੀ ਨਹੀਂ, ਹਮਾਰੀ ਆਪਕੀ ਜ਼ੁਬਾਨ ਕੌਣ ਸੀ, ਹਮਾਰੀ ਉਰਦੂ, ਵੀ ਉਹ ਫਿਰ ਗਾਲ ਨਿਕਲਦੀ ਪੰਜਾਬੀ ਵਾਲੀ ਗੱਲ, ਵੀ ਕਿੱਥੋਂ ਆ ਗਏ ਤੁਸੀਂ, ਉਰਦੂ ਕਿੱਥੋਂ ਦੀ ਆ, ਲਖਨਊ ਬਸੋ ਜਾ ਕੇ। ਪੰਜਾਬ 'ਚ ਰਹਿ ਕੇ ਜਿਹੜਾ ਬੰਦਾ ਪੰਜਾਬੀ ਨਹੀਂ ਬੋਲਦਾ ਜਾਂ ਤਰਜੀਹ ਨਹੀਂ ਦਿੰਦਾਗਾ, ਜਵਾਕਾਂ ਨੂੰ ਉਹ ਕਹਿੰਦਾ ਵੀ ਸ਼ਰਮ ਮਹਿਸੂਸ ਕਰਦਾ ਹੈ, ਉਹ ਪੰਜਾਬੀ ਹੋ ਹੀ ਨਹੀਂ ਸਕਦਾਗਾ। ਉਹਨੂੰ ਪੰਜਾਬੀ ਕਿਵੇਂ ਕਿਹਾ ਜਾ ਸਕਦਾ? ਕਿਵੇਂ ਕਿਹਾ ਜਾ, ਕਿਉਂਕਿ ਦਿਨੋਂ ਦਿਨ ਇਹ ਆਪਾਂ ਚੀਜ਼ ਦੇਖਦੇ ਜਾਂਦੇ ਕਿ ਆਪਦੀ ਭਾਸ਼ਾ ਨੂੰ ਆਪਣੇ ਲੋਕ ਹੀ ਖਰਾਬ ਕਰ ਰਹੇ ਆ। ਹਕੂਮਤ ਹਮੇਸ਼ਾ ਆਪਦੀ ਹਕੂਮਤ ਵੀ ਕਿੰਨਾ ਦੀ ਹੈ, ਹਕੂਮਤ ਵੀ ਸਾਡੀ ਆ, ਠੀਕ ਹੈ, ਲਾਹੌਰ ਦੇ ਵੀਰੇ ਸਾਡੇ ਚੋਂ ਨੁਮਾਇੰਦੇ ਸਾਡਿਓ ਜਿਹੜਾ ਜਿੱਤਦਾ ਨਾ, ਮਤਲਬ ਲਾ ਲਓ ਤੁਸੀਂ ਪੰਜਾਬ 'ਚ ਜਿਹੜਾ ਬੰਦਾ ਜਿੱਤਦਾ ਹਕੂਮਤ ਉਹਦੀ ਆ, ਠੀਕ ਹੈ, ਪੰਜਾਬ 'ਚ ਜਿਹੜਾ ਜਿੱਤਦਾ ਹਕੂਮਤ ਉਹਦੀ ਆ, ਠੀਕ ਆ, ਤੇ ਪੰਜਾਬ 'ਚ ਜਿੱਤਣਾ ਕਿੰਨੇ ਆ? ਪੰਜਾਬੀ ਨੇ, ਜ਼ਿਆਦਾਤਰ ਤੇ ਪੰਜਾਬੀ ਨੇ ਜਿੱਤਣਾ। ਹੁਣ ਪਠਾਨ ਆ ਸਾਡੇ ਇੱਥੇ ਇਮਰਾਨ ਖਾਨ, ਠੀਕ ਆ, ਉਹ ਪਸ਼ਾਵਰ ਤੇ ਰਹਿੰਦਾ ਨਹੀਂ, ਲਾਹੌਰ 'ਚ ਰਹਿੰਦੇ, ਜੰਮਿਆ ਪੜਿਆ ਵੀ ਲਾਹੌਰ ਹੀ ਆ, ਜੰਮਿਆ ਪਲਿਆ ਵੀ ਲਾਹੌਰ ਆ, ਪੰਜਾਬ 'ਚ ਰਹਿਣ ਵਾਲੇ, ਠੀਕ ਆ, ਤੇ ਜੇ ਉਹੀ ਉਹ ਹਕੂਮਤ ਅੱਗੇ ਆਉਂਦੀ ਆ, ਉਹ ਪੰਜਾਬੀ ਲਈ ਕੰਮ ਨਹੀਂ ਕਰਦੀ, ਜ਼ਾਹਰੀ ਗੱਲ। ਸਾਡਾ ਸ਼ਾਇਦ ਤੁਹਾਨੂੰ ਵੀ ਪਤਾ ਹੋਵੇ, ਅੱਜ ਤੋਂ ਕਾਫੀ ਦੇਰ ਪਹਿਲੇ ਅਸੀਂ ਕੋਰਟ ਦੇ ਵਿੱਚੋਂ ਕੇਸ ਜਿੱਤੇ ਹੋਏ, ਕਾਹਦਾ? ਪੰਜਾਬੀ ਪੜਾਓ, ਬਿਲਕੁਲ ਲਾਜ਼ਮੀ ਕਰਾਰ ਦਵੋ, ਠੀਕ ਆ, ਪਰ ਉਹ ਉੱਥੇ ਹੀ ਉਹ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਉੱਥੇ ਕਿਤੇ ਰਹਿ ਰੂ ਗਈ, ਉੱਥੇ ਦਫਨ ਹੋ ਗਿਆ ਫੈਸਲਾ। ਆਪਣੇ ਪਤਾ ਕੀ ਸਿਸਟਮ ਆ ਵੀ ਕੇਸ ਜਿੱਤੇ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਹੈਗਾ, ਜਦੋਂ ਹਕੂਮਤ ਨੇ ਮੰਨਣਾ ਹੀ ਨਹੀਂ। ਹਕੂਮਤ ਦੀ ਗੱਲ ਨਹੀਂ ਵੀਰੇ, ਮੈਂ ਤੁਹਾਨੂੰ ਗੱਲ ਦੱਸ ਦਵਾਂ, ਕਿਤੇ ਨਾ ਕਿਤੇ ਸਾਡਾ ਬਹੁਤ ਜ਼ਿਆਦਾ ਕਸੂਰ ਆ, ਹਕੂਮਤ ਦਾ ਅਸੀਂ ਕਸੂਰ ਕੱਢਦੇ ਰਹਿੰਦੇ ਆ, ਚਲੋ ਉਹ ਕਸੂਰਵਾਰ ਹੈਗੇ ਆ, ਪਰ ਸਾਡੇ ਲੋਕਾਂ ਦਾ ਬਹੁਤ ਕਸੂਰ ਆ, ਠੀਕ ਆ, ਜਦੋਂ ਅਸੀਂ ਉਸ ਚੀਜ਼ ਨੂੰ ਪਿਓਰਿਟੀ ਨਹੀਂ ਦੇਣੀ ਤੇ ਜ਼ਾਹਰੀ ਗੱਲ ਆ ਸਾਡੇ ਤੇ ਛਿੱਤਰ ਖਾਣੇ ਹੀ ਖਾਣੇ ਆ। ਅਸਲ ਨਾ ਆਪਾਂ ਦੇਖਦੇ ਆਂ ਵੀ ਏਟੀਐਮ ਤੇ ਵੀ ਕਰੇ ਜਾਂਦੇ ਆ, ਤੇ ਮੈਂ ਅਕਸਰ ਉੱਥੇ ਏਟੀਐਮ ਦੇ ਵਿੱਚ ਟਾਈਪ ਕਰਦਾ ਆ ਪੰਜਾਬੀ 'ਚ, ਓਕੇ, ਇਹ ਨਹੀਂ ਕਿ ਨਹੀਂ ਵੀਰੇ ਸਾਡੇ ਨਾ ਕਾਲ ਸੈਂਟਰ 'ਚ, ਠੀਕ ਆ, ਜਿਹੜਾ ਫੋਨ ਕਰੀਦਾ ਆਪਾਂ ਹੈਲਪਲਾਈਨ ਤੇ, ਨਾ ਉੱਥੇ, ਨਾ ਆਫਿਸ 'ਚ, ਅਸੀਂ ਸਕੂਲ ਵੜ ਜਾਈਏ, ਇੱਥੇ ਚਲੋ ਜੀ ਸਾਡੇ ਪਿੰਡ 50 ਆ, ਇੱਥੇ ਲਾ ਲਓ ਕੋਈ ਹਸਪੀਟਲ ਆ, ਠੀਕ ਆ, ਹਸਪਤਾਲ ਆ, ਉੱਥੇ ਚਲੇ ਜਾਂਦੇ ਅਸੀਂ, ਤੇ ਜਾ ਕੇ ਉੱਥੇ ਬੀਬੀ ਬੈਠੀ ਆ ਨਾ, ਖਾਸ ਤੌਰ ਤੇ ਜੇ ਬੀਬੀ ਬੈਠੀ ਆ, ਚਲੋ ਬੰਦੇ ਦੀ ਤਾਂ ਮੈਂ ਗੱਲ ਨਹੀਂ ਕਰਦਾ, ਬੰਦਾ ਸ਼ਾਇਦ ਪਿੰਡ ਵੀ ਬੈਠੀ ਆ, ਜਾ ਕੇ ਪਿੰਡ ਦੇ ਨੇ ਕਹਿਣਾ ਉਹ ਡਾਕਟਰ ਸਾਹਿਬ ਆ, ਉਹ ਡਾਕਟਰ ਆ ਗਏ, ਠੀਕ ਹੈ, ਕਿੱਥੇ ਦਿੱਲੀ ਪਹੁੰਚਿਆ ਤੂੰ? ਇਹ ਮਾੜੀ ਗੱਲ ਆ, ਆਪਣੇ ਲੋਕਾਂ ਨੂੰ ਪੰਜਾਬੀ ਪ੍ਰਮੋਟ ਕਰਨੀ। ਮੈਨੂੰ ਬੜੀ ਖੁਸ਼ੀ ਇਸ ਗੱਲ 'ਤੇ ਮਹਿਸੂਸ ਹੋਈ ਕਿ ਇੱਥੇ ਆਇਆ ਆ, ਇੱਥੇ ਇੱਕੋ ਬੋਲੀ ਆ, ਇੱਕੋ ਹੀ ਆਪਾਂ ਪੰਜਾਬੀ 'ਚ ਗੱਲਾਂ ਕਰੀ ਜਾਂਦੇ ਆ, ਜਿੱਦਾਂ ਅਸੀਂ ਲੋਕਾਂ ਤੋਂ ਸੁਣਦੇ ਸੀਗੇ। ਹਾਂਜੀ, ਉਦਾਂ ਦਾ ਤਾਂ ਕੁਝ ਵੀ ਨਹੀਂ ਹੈ, ਕੁਝ ਵੀ ਨਹੀਂ ਦਾ, ਜਾਂ ਜਿੱਦਾਂ ਦੀਆਂ ਸਾਡੀਆਂ ਹਕੂਮਤਾਂ ਸਾਨੂੰ ਦੱਸਦੀਆਂ, ਹਾਂ, ਵੀ ਖਤਰਾ ਆ, ਹਾਂਜੀ, ਉਹ ਆ, ਮੈਨੂੰ ਤਾਂ ਕੁਝ ਲੱਗਿਆ ਨਹੀਂਗਾ। ਅਸੀਂ ਸਾਰੇ ਵਸਾਇਲ ਲਾਈ ਜਾਂਦੇ ਇਸੇ ਗੱਲ ਤੇ ਵੀ ਖਤਰਾ ਵਾ, ਸਾਡੇ ਦੁਸ਼ਮਣ ਆ, ਔਰ ਜ਼ਿਹਨਾਂ 'ਚ ਪਾ ਦਿੱਤੀ ਗਈ ਗੱਲ। ਅਸਲ ਦੇ ਵਿੱਚ ਨਾ ਪੰਜਾਬੀਆਂ ਦੇ ਦੁਸ਼ਮਣ ਹੈ ਨਹੀਂ ਹੈਗੇ। ਮੁੱਦੇ ਦੀ ਗੱਲ ਕੀ ਆ ਕਿ ਪੰਜਾਬ ਉਧਰ ਆ ਤੇ ਇੱਧਰ ਆ, ਹੈ ਤਾਂ ਇਕੱਠਾ ਜੀ, ਹਾਂਜੀ, ਉਹੀ ਖਾਣੇ ਬਾਣੇ, ਉਹੀ ਸਾਰਾ ਕੁਝ ਚੱਲੀ ਜਾਂਦਾ ਹੈ, ਰਹਿਤਲ ਵੀ ਉਹੀ ਆ ਜੀ। ਤੇ ਜੇ ਹੁਣ ਅੱਧਾ ਇੱਧਰ ਹੋ ਗਿਆ, ਅੱਧਾ ਉੱਧਰ ਹੋ ਗਿਆ, ਦੇਸ਼ਾਂ ਦਾ ਨੁਕਸਾਨ ਥੋੜੀ ਹੋਇਆ, ਨੁਕਸਾਨ ਤਾਂ ਪੰਜਾਬੀ ਬੋਲੀ ਦਾ, ਜਿਹੜੀ ਤਾਰ ਫਿਰੀ ਆ ਉਹ ਪੰਜਾਬ ਤੇ ਆ, ਪੰਜਾਬ ਦੇ ਗਲੇ ਤੇ ਫਿਰਿਆ, ਜ਼ਿਬਾ ਤੇ ਪੰਜਾਬ ਹੀ ਹੋਇਆ ਨਾ। ਨੁਕਸਾਨ ਆਪਣੀ ਉਹ ਕਹਿੰਦਾ ਨੇ ਹੰਜਰਾ, ਸਾਡਾ ਮੁੰਡਾ ਜ਼ੇਬੀ ਹੰਜਰਾ, ਉਹ ਕਹਿੰਦਾ ਹੁੰਦਾ, ਕਹਿੰਦਾ ਜਿਹੜੀਆਂ ਵਾਗੇ ਦੀਆਂ ਕੰਧਾਂ ਤੁਸੀਂ 14 ਅਗਸਤ ਨੂੰ ਮਨਾਉਂਦੇ ਨਾ, ਕਿ 14 ਅਗਸਤ ਆਜ਼ਾਦੀ ਮੁਬਾਰਕ, ਉਹਨੇ ਕਿਹਾ ਵਾਗੇ ਦੀਆਂ ਕੰਧਾਂ ਦੇ ਥੱਲੇ 20 ਲੱਖ ਪੰਜਾਬੀ ਦਾ ਹਨਾ, ਸਾਡੇ ਲਈ ਤਾਂ, ਤੇ ਤਾਂ ਕਰਕੇ ਤੁਸੀਂ ਜਸ਼ਨ ਦਾ ਦਿਨ ਮਨਾਉਂਦੇ ਹੋ, ਕਿ ਤੁਹਾਨੂੰ ਸੋਗ ਦਾ ਦਿਨ ਮਨਾਉਂਦੇ ਹੋ। ਬਿਲਕੁਲ ਐਵੇਂ ਹੀ, ਕਿਉਂਕਿ ਸਾਡੀ ਖੁਸ਼ੀ ਤਾਂ ਦੇਸ਼ਾਂ ਲਈ ਹੈ ਯਾਰ, ਬਰਸੀਆਂ ਤੇ ਲੋਕ ਅਫਸੋਸ ਕਰਦੇ ਆ, ਜਸ਼ਨ ਥੋੜਾ ਥੋੜੀ ਮਨਾਉਂਦੇ। ਕਿਉਂਕਿ ਜਿੰਨਾ ਵੀ ਆਪਾਂ